ਕਨਸਟੀਟਿਊਸ਼ਨ ਤਾਂ ਇੱਕ ਕਾਨੂੰਨ ਦੀ ਕਿਤਾਬ ਹੈ, ਇੰਟਰਪ੍ਰੀਟ ਤਾਂ ਜੱਜਾਂ ਨੇ ਕਰਨਾ ਤੇ ਜੇ ਜੱਜ ਬੈਠੇ ਹੋਏ ਉਹ ਸਨਾਤਨੀ ਜਾਂ ਮਨੂ ਸਮ੍ਰਿਤੀ ਨੂੰ ਮੰਨਣ ਵਾਲੇ ਨੇ, ਉਹ ਤੁਸੀਂ ਜਿੱਧਰ ਦੀ ਮਰਜ਼ੀ ਇੰਟਰਪ੍ਰੀਟੇਸ਼ਨ ਦੇ ਦਿਓ। ਕੇਰਲਾ ਦੇ ਵਿੱਚ ਇੱਕ ਸਾਬਰੀਮਾਲਾ ਮੰਦਿਰ ਹੈ, ਉਹਦੇ 'ਚ ਪਾਬੰਦੀ ਹੈ ਕਿ 10 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਔਰਤ ਜਿਹੜੀ ਆ ਉਹ ਉਹਦੇ ਮੰਦਿਰ ਦੇ ਅੰਦਰ ਨਹੀਂ ਜਾ ਸਕਦੀ। 5 ਜੱਜਾਂ ਦਾ ਫੈਸਲਾ ਸੀ 2018 ਦਾ, ਜਿਹਦੇ 'ਚ ਸਾਬਰੀਮਾਲਾ 'ਚ ਔਰਤਾਂ ਨੂੰ ਜਾਣਾ ਜਿਹੜਾ ਉਸ ਤੋਂ ਪਾਬੰਦੀ ਚੁੱਕੀ ਗਈ ਸੀ ਔਰ ਕਿਹਾ ਗਿਆ ਸੀ ਕਿ ਬਈ ਉਹਨਾਂ ਨੂੰ ਕੋਈ ਜਿਹੜਾ ਰੋਕ ਨਹੀਂ ਸਕਦਾ ਹੈ। ਤੁਸ਼ਾਰ ਮਹਿਤਾ ਜਿਹੜਾ ਹੈ ਉਹ ਕੋਰਟ ਨੂੰ ਕਹਿ ਰਿਹਾ ਕਿ ਬਈ ਤੁਸੀਂ ਜਿਹੜੀ ਹੈ ਤੁਹਾਡੇ ਕੋਲ ਕੋਈ ਹੱਕ ਨਹੀਂ ਕਿ ਤੁਸੀਂ ਕਿਸੇ ਰਿਲੀਜਨ ਨੂੰ ਇੰਟਰਪ੍ਰੀਟ ਕਰੋ, ਔਰ ਉਹਨਾਂ ਨੇ ਕਿਹਾ ਕਿ ਬਈ ਇਹ ਤੁਹਾਡਾ 2018 ਦਾ ਫੈਸਲਾ ਸੁਪਰੀਮ ਕੋਰਟ ਦਾ ਇਟ ਵਾਜ਼ ਰੋਂਗਲੀ ਡਿਸਾਈਡਡ ਐਂਡ ਡਿਜ਼ਰਵਸ ਟੂ ਬੀ ਡਿਕਲੇਅਰਡ ਏ ਰੋਂਗ ਲਾਅ। ਉਹਦੇ ਚੋਂ ਕਹਿ ਰਹੇ ਨੇ ਕਿ ਜੀ ਜੇ ਹਿੰਦੂਆਂ ਨੇ ਪਾਬੰਦੀ ਲਾਈ ਹੈ ਕਿ ਸਾਬਰੀਮਾਲਾ 'ਚ ਕੋਈ 10 ਸਾਲ ਤੋਂ 50 ਸਾਲ ਤੱਕ ਦੀ ਔਰਤ ਨਹੀਂ ਜਾ ਸਕਦੀ, ਤੇ ਸਿੱਖਾਂ ਦੇ ਗੁਰਦੁਆਰਿਆਂ 'ਚ ਜਾਓ ਜਾਂ ਮਜ਼ਾਰਾਂ ਤੇ ਜਾਓ ਸਿਰ ਢੱਕ ਕੇ ਜਾਣਾ ਪੈਂਦਾ ਹੈ। ਇਹ ਵੀ ਤਾਂ ਡਿਸਕ੍ਰਿਮੀਨੇਸ਼ਨ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਜਿਹੜਾ ਹਿੰਦੂ ਰਾਸ਼ਟਰ ਬਣਨ ਵੱਲ ਬੜੀ ਤੇਜ਼ੀ ਨਾਲ ਜਿਹੜਾ ਅੱਗੇ ਵਧ ਰਿਹਾ ਔਰ ਇਸ ਨਾਲ ਭਾਰਤ ਦੀ ਜੁਡੀਸ਼ਰੀ ਵੀ ਪ੍ਰਮੁੱਖ ਰੋਲ ਅਦਾ ਕਰ ਰਹੀ ਹੈ। ਇਹ ਭਾਰਤ ਦੀ ਬਾਬਰੀ ਮਸਜਿਦ ਦਾ ਮਸਲਾ ਹੋਵੇ ਜਾਂ ਕੇਰਲਾ ਦੇ ਪ੍ਰਸਿੱਧ ਮੰਦਿਰ ਸਬਰੀਮਾਲਾ ਵਿੱਚ ਔਰਤਾਂ ਦੇ ਦਾਖਲੇ ਤੇ ਪਾਬੰਦੀ, ਸੁਪਰੀਮ ਕੋਰਟ ਜਿਹੜੇ ਸਨਾਤਨੀ ਹਿੰਦੂ ਵੈਲਿਊਜ਼ ਨੂੰ ਹੀ ਪ੍ਰਮੋਟ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਕਿਸੇ ਸੁਸਾਇਟੀ 'ਚ ਖਾਸ ਤੌਰ ਤੇ ਜਿਹਨੂੰ ਡੈਮੋਕ੍ਰੇਸੀ ਦੇ ਢਕਵੰਜ ਥੱਲੇ ਲੁਕੋਇਆ ਹੋਏ ਉਸ ਦਾ ਅਸੀਂ ਬਿਰਤਾਂਤ ਦੇਖਦੇ ਹਾਂ ਜਾਂ ਉਸ ਦੀ ਬਣਤਰ ਨੂੰ ਦੇਖਦੇ ਹਾਂ ਤੇ ਜ਼ਾਹਰ ਹੈ ਕਿ ਉਸ ਦੇ 3 ਪਿੱਲਰ ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ ਹੁੰਦਾ ਹੈ। ਚੌਥਾ ਪਿੱਲਰ ਉਸ ਦਾ ਮੀਡੀਆ ਨੂੰ ਕਿਹਾ ਜਾਂਦਾ। ਔਰ ਬਹੁਤ ਵਾਰ ਜਦੋਂ ਡੈਮੋਕ੍ਰੇਸੀ ਔਰ ਮੈਜੋਰਿਟੇਰੀਅਨਿਜ਼ਮ ਦੇ ਵਿੱਚ ਫਰਕ ਇਹ ਹੁੰਦਾ ਹੈ ਕਿ ਮੈਜੋਰਿਟੀ ਦੀਆਂ ਵਿਮਸ ਨੂੰ, ਮੈਜੋਰਿਟੀ ਦੀ ਤਾਕਤ ਦੇ ਥੱਲੇ ਜਾਂ ਮੈਜੋਰਿਟੀ ਨੂੰ ਅਪੀਜ਼ ਕਰਨ ਦੇ ਲਈ ਜਦੋਂ ਕੋਈ ਸਿਸਟਮ ਬੈਂਡ ਬੈਕਵਰਡ ਕਰ ਰਿਹਾ ਹੋਏ ਤੇ ਉਹ ਕਹਿਣ ਨੂੰ ਭਾਵੇਂ ਡੈਮੋਕ੍ਰੇਸੀ, ਕਿਉਂਕਿ ਵੋਟਾਂ ਨਾਲ ਚੁਣ ਕੇ ਆਏ ਲੋਕ ਹੁੰਦੇ ਨੇ, ਪਰ ਉਹ ਮੈਜੋਰਿਟੇਰੀਅਨਿਜ਼ਮ ਹੁੰਦਾ ਔਰ ਡੈਮੋਕ੍ਰੇਸੀ ਨਹੀਂ ਹੁੰਦੀ, ਜਿਹਦੇ 'ਚ ਕਿ ਤੁਸੀਂ ਮਾਈਨੋਰਿਟੀਜ਼ ਦੇ ਹੱਕਾਂ ਨੂੰ, ਉਹਨਾਂ ਦੀਆਂ ਪੋਲੀਟੀਕਲ, ਰਿਲੀਜੀਅਸ, ਸੋਸ਼ਲ, ਇਕਨੋਮਿਕਲ ਐਸਪੀਰੇਸ਼ਨ ਸਭ ਨੂੰ ਕ੍ਰਸ਼ ਕਰਕੇ ਤੁਸੀਂ ਉਹਨਾਂ ਨੂੰ ਐਟ ਦਾ ਮਰਸੀ ਆਫ ਦਾ ਮੈਜੋਰਿਟੀ ਲੈ ਆਉਂਦੇ ਹੋ। ਔਰ ਅੱਜ ਜੇ ਭਾਰਤ 'ਚ ਕਹਿਣਾ ਹੋਏ ਤੇ ਹਾਲ ਬਿਲਕੁਲ ਉਹੀ ਹੈ ਕਿ ਜਿਹੜੀਆਂ ਮਾਈਨੋਰਿਟੀਜ਼ ਨੇ, ਹਾਲਾਂਕਿ ਮੁਸਲਮਾਨ ਸਭ ਤੋਂ ਵੱਡੀ 20 ਕਰੋੜ ਦੀ ਗਿਣਤੀ ਕੋਈ ਛੋਟੀ ਨਹੀਂ ਹੁੰਦੀ, ਇੰਨੀ ਵੱਡੀ ਮਾਈਨੋਰਿਟੀ ਹੈ। ਸਿੱਖ 2 ਕਰੋੜ ਨੇ, ਈਸਾਈ 2.5 ਕਰੋੜ ਨੇ। ਜੇ ਈਵਨ ਮੈਂ ਇਸ ਦੇ ਵਿੱਚ ਦਲਿਤ ਔਰ ਸੋ ਕਾਲਡ ਬੈਕਵਰਡ ਕਲਾਸਿਸ OBC ਜਾਂ ਦੂਜਿਆਂ ਨੇ ਤੇ ਉਹ ਹੰਡਰਡਸ ਆਫ ਮਿਲੀਅਨਸ ਤੱਕ ਜਾਂਦੇ ਨੇ। ਲੇਕਿਨ ਜੇ ਤੁਸੀਂ ਦੇਖੋਗੇ ਉਹ ਇੱਕ ਐਜ਼ ਏ ਰਾ ਮਟੀਰੀਅਲ ਇਸਤੇਮਾਲ ਹੁੰਦੇ ਨੇ ਇਹਨਾਂ ਦੀ ਜਿਹੜੀ ਹੈ ਉਹ ਤਾਕਤ ਨੂੰ ਸਟਰੈਂਥਨ ਕਰਨ ਦੇ ਵਿੱਚ। ਪਰ ਕਿਉਂਕਿ ਸਿੱਖ, ਮੁਸਲਮਾਨ ਔਰ ਈਸਾਈ ਇਹ ਨਜ਼ਰ ਆ ਰਹੀਆਂ ਮਾਈਨੋਰਿਟੀਜ਼ ਨੇ ਔਰ ਜ਼ਾਹਰ ਹੈ ਕਿ ਹਾਲਾਂਕਿ ਈਸਾਈ ਤਾਂ ਮੈਜੋਰਿਟੀ ਕਿਉਂਕਿ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ ਜਾਂ ਬੈਕਵਰਡ ਕਲਾਸਿਸ 'ਚੋਂ ਬਣੇ, ਉਹ ਕੋਈ ਪੋਲੀਟੀਕਲ ਵੱਡਾ ਚੈਲੰਜ ਵੀ ਨਹੀਂ ਬਣਦੇ। ਹਾਲਾਂਕਿ ਡਾਕਟਰ ਅੰਬੇਦਕਰ ਜਾਂ ਕਾਂਸ਼ੀ ਰਾਮ ਜਾਂ ਅੱਜ ਵੀ ਉਹਨਾਂ ਦੀਆਂ ਕੁਛ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਚੈਲੰਜ, ਬਟ ਅਲਟੀਮੇਟਲੀ ਜਾ ਕੇ ਉਹ ਬ੍ਰਾਹਮਣ ਦੇ ਖੈਮੇ 'ਚ ਹੀ ਉਹਨਾਂ ਦੀ ਲੀਡਰਸ਼ਿਪ ਸੈਟਲ ਹੁੰਦੀ ਹੈ। ਔਰ ਮੁਸਲਮਾਨ ਕਿਉਂਕਿ ਉਹਨਾਂ ਦਾ ਸੱਭਿਆਚਾਰ ਵੱਖਰਾ ਹੈ, ਕਲਚਰ ਵੱਖਰਾ ਹੈ, ਉਹਨਾਂ ਦੀਆਂ ਪ੍ਰੈਕਟਿਸਿਸ ਵੱਖਰੀਆਂ ਨੇ, ਉਹ ਚਾਹ ਕੇ ਵੀ ਜਨਮ ਤੋਂ ਲੈ ਕੇ ਮਰਨ ਤੱਕ ਹਿੰਦੂਆਂ ਨਾਲੋਂ ਵੱਖਰਾਪਨ ਹੈ। ਸਿੱਖ ਜਿਹੜੇ ਕਲਚਰਲੀ ਅਸੀਂ ਕਈ ਕਿਉਂਕਿ ਰੂਟਸ ਉੱਥੇ ਹੀ ਨੇ ਉਸੇ ਕਲਚਰ ਦੇ ਵਿੱਚ,
ਹਾਲਾਂਕਿ ਧਰਮ ਦੇ ਤੌਰ ਤੇ ਬਿਲਕੁਲ ਸਾਡੀ ਵੱਖਰੀ ਲਾਈਨ ਹੈ, ਰਾਦਰ ਮੋਰ ਕਲੋਜ਼ ਸੈਮਿਟਿਕ ਧਰਮਾਂ ਦੇ ਹੈ, ਪਰ ਜਿਵੇਂ ਇਹਨਾਂ ਨੇ ਸਾਨੂੰ ਘੇਰਿਆ ਹੋਇਆ ਔਰ ਇਸ ਦੇ ਔਰ ਇਹ ਠੀਕ ਹੈ ਵੀ ਸਿੱਖ ਜਿਹੜਾ ਹੈ ਉਹ ਇੱਕ ਚੈਲੰਜਿੰਗ ਫੋਰਸ ਹੈ, ਅੰਗਰੇਜ਼ਾਂ ਨੂੰ ਵੀ ਕੀਤਾ ਹੈ, ਇਹਨਾਂ ਨੂੰ ਵੀ ਕੀਤਾ ਹੈ। ਇਸ ਲਈ ਸਿੱਖਾਂ ਨੂੰ ਉਹ ਇੱਕ ਪਾਸੇ ਉਹਨਾਂ ਨੇ ਉਸ ਕਿਸਮ ਦਾ ਧਾਰਮਿਕ ਲੋਕ ਸੋ ਕਾਲਡ ਸਨਾਤਨੀ, ਕੋਈ ਨਿਹੰਗ ਬਾਣੇ 'ਚ, ਕੋਈ ਪ੍ਰਚਾਰਕ, ਕੋਈ ਦੂਜੇ ਤੀਜੇ, ਕੋਈ ਹੋਰ ਹਿੰਦੂ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਸਿੱਖਾਂ ਦੀਆਂ ਰਹੁ ਰੀਤਾਂ 'ਚ ਵੀ ਸ਼ਾਮਲ ਕਰਕੇ ਉਹ ਸਾਨੂੰ ਉਹਨਾਂ ਨੇ ਉਸ ਪਾਸੇ ਲਾਇਆ ਹੋਇਆ। ਜਿਹੜੇ ਡਿਫਾਇੰਟ ਨੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਦਿਓ, ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿਓ, ਉਹਨਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਦਿਓ। ਤੇ ਜੇ ਤੁਸੀਂ ਉਹਨਾਂ ਸਾਰਿਆਂ ਇਸ਼ੂਜ਼ ਨੂੰ ਲੈ ਕੇ ਜਾਂਦੇ ਹੋ, ਡਿਸਾਈਡ ਕੌਣ ਕਰਦਾ ਹੈ ਵੀ ਕਿਹੜਾ ਕੰਮ ਕਨਸਟੀਟਿਊਸ਼ਨਲ ਹੈ ਤੇ ਕਿਹੜਾ ਅਨਕਨਸਟੀਟਿਊਸ਼ਨਲ? ਉਹ ਜੁਡੀਸ਼ਰੀ ਹੈ। ਹੁਣ ਜੁਡੀਸ਼ਰੀ ਦੇ ਉੱਤੇ ਉਹ ਭਾਵੇਂ ਲੋਅਰ ਕੋਰਟਸ ਤੋਂ ਲੈ ਕੇ ਜਿੱਥੇ ਜ਼ਮਾਨਤਾਂ ਹੀ ਨਹੀਂ ਹੁੰਦੀਆਂ, ਹੁਣ ਅਸੀਂ ਇਹ ਦੇਖਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ 3 ਸਾਲ ਤੋਂ MP, 2 ਸਾਲ ਤੋਂ ਜ਼ਿਆਦਾ ਉਹਨਾਂ ਨੂੰ ਚੁਣਿਆ ਹੋ ਗਏ, 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਰੱਖਿਆ ਹੋਇਆ। ਈਵਨ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਲਈ ਵੀ ਉਹਨਾਂ ਨੂੰ ਇਨਵਾਈਟ ਤੱਕ ਨਹੀਂ ਦਿੱਤਾ ਗਿਆ। ਹੁਣ ਇਸ ਸਾਰੇ ਦੇ ਚੱਲਦਿਆਂ ਜਦੋਂ ਅਸੀਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਦੇ ਫੈਸਲੇ ਕਿਵੇਂ ਈਵਨ ਆਪਣੇ ਦੇਖੋ, ਕਨਸਟੀਟਿਊਸ਼ਨ ਤਾਂ ਇੱਕ ਕਾਨੂੰਨ ਦੀ ਕਿਤਾਬ ਹੈ, ਇੰਟਰਪ੍ਰੀਟ ਤਾਂ ਜੱਜਾਂ ਨੇ ਕਰਨਾ ਹੈ। ਤੇ ਜੇ ਜੱਜ ਬੈਠੇ ਹੋਏ ਉਹ ਸਨਾਤਨੀ ਜਾਂ ਮਨੂ ਸਮ੍ਰਿਤੀ ਨੂੰ ਮੰਨਣ ਵਾਲੇ ਨੇ, ਉਹ ਤੁਸੀਂ ਜਿੱਧਰ ਦੀ ਮਰਜ਼ੀ ਇੰਟਰਪ੍ਰੀਟੇਸ਼ਨ ਦੇ ਦਿਓ। ਹੁਣ ਜੇ ਬਾਬਰੀ ਮਸਜਿਦ ਜਿਹੜੀ ਮਸਜਿਦ ਹੈ 500 ਸਾਲ ਤੋਂ, ਉਹਦੇ ਥੱਲੇ ਕੋਈ ਸਬੂਤ ਨਹੀਂ ਮਿਲਿਆ, ਨਾ ਆਰਕੀਓਲੋਜੀ ਦਾ ਨਾ ਕੋਈ ਅਦਰਵਾਈਜ਼, ਪਰ ਜਿਹੜਾ ਚੀਫ ਜਸਟਿਸ ਜਿਹਨੂੰ ਬਾਅਦ 'ਚ BJP ਪਾਰਲੀਮੈਂਟ 'ਚ ਲਿਆ ਕੇ ਬਿਠਾ ਦਿੰਦੀ ਹੈ, ਸ਼ਤਰੰਜਨ ਗਗੋਈ, ਜੇ ਉਹ ਇਹ ਕਹਿੰਦਾ ਹੈ ਕਿ ਜੀ ਮੈਂ ਆਪਣੀ ਆਸਥਾ ਦੇ ਲਿਹਾਜ਼ ਨਾਲ ਮੈਂ ਤਾਂ ਆਪਣਾ ਚਲਾ ਗਿਆ ਭਜਨ ਦੇ ਵਿੱਚ ਤੇ ਦੇਖਿਆ ਤੇ ਮੈਨੂੰ ਲੱਗਾ ਵੀ, ਔਰ ਉਹ ਆਪਣੇ ਫੈਸਲੇ 'ਚ ਵੀ ਲਿਖਦਾ ਹੈ ਕਿ ਭਾਵੇਂ ਕੋਈ ਸਬੂਤ ਐਗਜ਼ਿਸਟ ਨਹੀਂ ਕਰਦਾ, ਪਰ ਕਿਉਂਕਿ ਆਸਥਾ ਦਾ ਮਾਮਲਾ ਹੈ, ਹੰਡਰਡਸ ਆਫ ਮਿਲੀਅਨਸ ਆਫ ਲੋਕਾਂ ਦੀ, ਤੇ ਉਹ ਮੰਨਦੇ ਨੇ ਕਿ ਇੱਥੇ ਮੰਦਿਰ ਬਣਨਾ ਚਾਹੀਦਾ, ਇਸ ਲਈ ਅਸੀਂ ਇਹ ਜਿਹੜਾ ਮਸਜਿਦ ਦਾ ਜਿਹੜਾ ਉਹ ਭੋਗ ਪਾ ਦਿੰਦੇ ਤੇ ਇੱਥੇ ਹੁਣ ਮੰਦਿਰ ਬਣੇਗਾ। ਹੁਣ ਅਸੀਂ ਇਹੀ ਦੇਖ ਰਹੇ, ਹੁਣ ਕੇਰਲਾ ਦੇ ਵਿੱਚ ਇੱਕ ਸਾਬਰੀਮਾਲਾ ਮੰਦਿਰ ਹੈ, ਜਿਸ ਨੂੰ ਜਿਹੜਾ ਉਹ ਬ੍ਰਹਮਚਾਰਜ ਨਾਲ ਜੋੜ ਕੇ ਜਿਹੜਾ ਦੇਖਿਆ ਜਾਂਦਾ ਹੈ, ਔਰ ਇਹ ਜਿਹੜਾ ਹੈ ਕਿ ਉਹਦੇ 'ਚ ਪਾਬੰਦੀ ਹੈ ਕਿ 10 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਔਰਤ ਜਿਹੜੀ ਆ ਉਹ ਉਹਦੇ ਮੰਦਿਰ ਦੇ ਅੰਦਰ ਨਹੀਂ ਜਾ ਸਕਦੀ। ਸਾਬਰੀਮਾਲਾ ਮੰਦਿਰ 'ਚ ਕਿ ਜੀ ਇਹ ਭ੍ਰਿਸ਼ਟ ਹੈ ਜਾਂ ਇਹ ਉਹਨਾਂ ਦੇ ਮਨੂ ਸਮ੍ਰਿਤੀ ਨੇ ਨਹੀਂ ਮੰਨਿਆ ਜਾ ਕੇ, ਪਰ ਬਹੁਤ ਵੱਡਾ ਮੰਦਿਰ ਹੈ ਬਹੁਤ। ਔਰ 2018 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾ ਦਿੱਤਾ, ਉਹਦੇ 'ਚ ਉਹ ਜੱਜ ਹੋਣਗੇ ਜਿਨ੍ਹਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਇਹ ਤਾਂ ਡਿਸਕ੍ਰਿਮੀਨੇਸ਼ਨ ਹੈ, ਕਨਸਟੀਟਿਊਸ਼ਨ ਦੇ ਫਲਾਂ ਕਲੌਜ਼ ਦੀ ਵਾਇਓਲੇਸ਼ਨ ਹੈ। ਉੱਥੇ BJP ਵਾਲੇ ਪਹੁੰਚ ਗਏ, ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕਰਤੇ, ਉਹਨਾਂ ਨੇ ਔਰਤਾਂ ਜਿਹੜੀਆਂ ਗਈਆਂ ਉਹਨਾਂ ਦੀ ਮਾਰਕੀਟ ਕੀਤੀ, ਇਹ ਉਹ ਕਿ ਵੀ ਇਹ ਤਾਂ ਸਾਡੀ ਰਵਾਇਤ ਜੇ ਇੱਥੇ ਜਿਹੜਾ ਇਹ ਹੈ ਤੇ ਇੱਥੇ ਨਹੀਂ ਔਰਤਾਂ ਵੜ ਸਕਦੀਆਂ। ਹੁਣ 2018 ਤੋਂ ਬਾਅਦ ਆਲਮੋਸਟ 8 ਸਾਲ ਬਾਅਦ ਇਹੀ ਹਕੂਮਤ ਜਿਹੜੀ ਹੈ ਇਹ ਸੁਪਰੀਮ ਕੋਰਟ ਦੇ ਕੋਲ ਜਾਂਦੀ ਹੈ ਕਿ ਜੇ ਜਿਹੜਾ ਤੁਹਾਡਾ 5 ਜੱਜਾਂ ਦਾ ਫੈਸਲਾ ਸੀ 2018 ਦਾ, ਜਿਹਦੇ 'ਚ ਸਾਬਰੀਮਾਲਾ 'ਚ ਔਰਤਾਂ ਨੂੰ ਜਾਣਾ ਜਿਹੜਾ ਉਸ ਤੋਂ ਪਾਬੰਦੀ ਚੁੱਕੀ ਗਈ ਸੀ ਔਰ ਕਿਹਾ ਗਿਆ ਸੀ ਕਿ ਵੀ ਉਹਨਾਂ ਨੂੰ ਕੋਈ ਜਿਹੜਾ ਰੋਕ ਨਹੀਂ ਸਕਦਾ ਹੈ, ਇਹਨੂੰ ਤੁਸੀਂ ਰੀਕਨਸੀਡਰ ਕਰੋ। ਅਦਰਵਾਈਜ਼ ਇਹ ਜਿਹੜਾ ਅਦਾਲਤਾਂ ਦਾ ਕੰਮ ਕੋਈ ਧਰਮ 'ਚ ਇੰਟਰਫੇਅਰ ਕਰਨਾ ਥੋੜ੍ਹੀ। ਇਹੀ ਗੱਲਾਂ ਜਿਹੜੀਆਂ ਅੱਜ ਇਸ ਮਾਮਲੇ 'ਚ ਕਰ ਰਹੇ ਨੇ, ਜਦੋਂ ਅੰਗਰੇਜ਼ਾਂ ਨੇ ਸਤੀ ਦੇ ਉੱਤੇ ਪਾਬੰਦੀ ਲਾਈ। ਹੁਣ ਸਤੀ ਕੀ ਸੀ? ਹਿੰਦੂ ਵਰਣ ਆਸ਼ਰਮ ਦੇ ਥੱਲੇ ਔਰ ਮਨੂ ਸਮ੍ਰਿਤੀ ਦੇ ਥੱਲੇ ਕਿ ਔਰਤ ਨੂੰ ਆਪਣੇ ਪਤੀ ਦੀ ਚਿਖਾ ਦੇ ਉੱਤੇ ਹੀ ਜਿਹੜਾ ਨਾਲ ਸੜਨਾ ਪੈਂਦਾ ਸੀ, ਜੇ ਉਹ ਨਹੀਂ ਸੀ ਤਾਂ ਉਹਨੂੰ ਚੁੱਕ ਕੇ ਸਾੜ ਦਿੰਦੇ ਸੀ। ਔਰ ਅੰਗਰੇਜ਼ਾਂ ਨੇ ਕਾਨੂੰਨ ਬਣਾਇਆ ਇਹਦੇ ਖਿਲਾਫ, ਔਰ ਉਦੋਂ ਦੇ ਜਿਹੜੇ ਵੱਡੇ ਬਾਅਦ 'ਚ ਜਿਨ੍ਹਾਂ ਨੂੰ ਕਾਂਗਰਸੀ ਲੀਡਰ ਵੀ ਬਣ ਕੇ ਉੱਭਰੇ, ਉਹਨਾਂ ਨੇ ਬਹੁਤ ਮੁਖਾਲਫਤ ਕੀਤੀ ਸੀ। ਉਹਨਾਂ ਨੇ ਕਿਹਾ ਸੀ ਜੀ ਇਹ ਤਾਂ ਸਾਡੇ ਧਰਮ ਦੇ ਵਿੱਚ ਇੰਟਰਫੇਅਰੈਂਸ ਹੈ, ਜੇ ਸਾਡੇ ਧਰਮ 'ਚ ਸਤੀ ਹੈ ਤਾਂ ਅੰਗਰੇਜ਼ ਕੌਣ ਨੇ ਕਾਨੂੰਨ ਬਣਾਉਣ ਵਾਲੇ। ਇਸੇ ਤਰ੍ਹਾਂ ਮੈਰਿਜ ਏਜ, ਹੁਣ ਕਹਿਣ ਨੂੰ ਤਾਂ ਮੁਸਲਮਾਨਾਂ ਦੇ ਗਲ ਪਾਇਆ ਹੁੰਦਾ ਕਿ ਜੀ ਉਹ ਛੋਟੀਆਂ ਬੱਚੀਆਂ ਨਾਲ ਵਿਆਹ ਹੋ ਜਾਂਦੇ ਨੇ, ਕਰ ਲੈਂਦੇ ਨੇ ਇਹ ਵੋ। ਹੁਣ ਜਦੋਂ ਮੈਰਿਜ ਏਜ ਅੰਗਰੇਜ਼ਾਂ ਨੇ ਸ਼ਾਇਦ 14 ਸਾਲ ਫਿਕਸ ਕੀਤੀ, 14 ਹੀ ਸੀ ਸਰ, ਇੰਨਾ ਪ੍ਰੋਟੈਸਟ ਹੋਇਆ ਜਾਂ ਦੂਜਾ, ਕਿਉਂਕਿ ਮਨੂ ਸਮ੍ਰਿਤੀ ਨੇ ਤਾਂ ਮਤਲਬ ਮੈਂ ਹੁਣ ਲਫ਼ਜ਼ ਕਹਿ ਨਹੀਂ ਸਕਦਾ ਵੀ
ਜਿਹੜੀ ਮਨੂ ਸਮ੍ਰਿਤੀ ਦੇ ਮੁਤਾਬਕ ਉਹਨੂੰ ਕਹਿੰਦੇ ਵੀ ਕੰਨਿਆਦਾਨ ਨੇ। ਕੰਨਿਆ 9-10 ਸਾਲ ਤੋਂ ਵਿਆਹ ਉਹਦਾ ਉਦੋਂ ਹੀ ਹੋਏ ਜਦੋਂ ਅਜੇ ਉਹਦਾ ਪੀਰੀਅਡ ਸ਼ੁਰੂ ਨਹੀਂ ਹੋਇਆ। ਜੇ ਉਹਦੇ 'ਚ ਮਨੂ ਨੇ ਕਿਹਾ ਵੀ ਜੇ ਉਹਦਾ ਪਹਿਲਾ ਪੀਰੀਅਡ ਆਪਣੇ ਮਾਂ-ਬਾਪ ਦੇ ਘਰ 'ਚ ਹੋਏ ਤਾਂ 21 ਕੁਲਾਂ ਉਹਦੀਆਂ ਭ੍ਰਸ਼ਟ ਹੁੰਦੀਆਂ ਨੇ। ਹੁਣ ਇਹ ਉਹਨਾਂ ਦਾ ਮਨੂ ਸਮ੍ਰਿਤੀ ਦਾ ਵਿਧਾਨ ਹੈ। ਤੇ ਅੰਗਰੇਜ਼ਾਂ ਨੇ ਕਿਹਾ ਕਿ ਵੀ ਇਹ ਬਹੁਤ ਧੱਕਾ ਜ਼ਿਆਦਤੀ, ਉਹਨਾਂ ਨੇ ਮਿਨੀਮਮ ਮੈਰਿਜ ਏਜ ਸ਼ਾਇਦ 14 ਸਾਲ ਫਿਕਸ ਕੀਤੀ ਔਰ ਉਹਦੇ ਖਿਲਾਫ ਵੀ ਵੱਡੇ ਜਿਹੜੇ ਨੇ ਹੋਏ। ਹੁਣ ਉਹ ਤਾਂ ਅੰਗਰੇਜ਼ ਤਾਂ ਨਹੀਂ ਮੰਨੇ, ਉਹਦੇ 'ਚ ਮੈਰਿਜ ਏਜ ਵੀ ਹੋਈ। ਬਾਅਦ 'ਚ ਅਸੀਂ ਦੇਖਦੇ ਹਾਂ ਕਿ ਉਹੀ ਮੈਰਿਜ ਏਜ ਬਾਅਦ ਦੇ ਵਿੱਚ ਸੰਵਿਧਾਨ ਦੇ ਥੱਲੇ 18 ਸਾਲ ਹੋ ਗਈ। ਲੇਕਿਨ ਉਸ ਜ਼ਮਾਨੇ 'ਚ ਉਹਨਾਂ ਦੇ ਵੱਡੇ ਜਿਹੜੇ ਬਾਲ ਗੰਗਾਧਰ ਤਿਲਕ ਤੇ ਗੋਪਾਲ ਕ੍ਰਿਸ਼ਨ ਗੋਖਲੇ ਔਰ ਇਹ ਸਭ ਇਹਨੂੰ ਕਹਿੰਦੇ ਸੀ ਅੰਗਰੇਜ਼ਾਂ ਨੂੰ ਕੀ ਹੱਕ ਹੈ ਕਿ ਉਹ ਸਾਡੇ ਹਿੰਦੂਆਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ। ਹੁਣ ਇਸ ਜਦੋਂ ਕਿ 2018 ਦੇ ਕੇਸ ਨੂੰ ਰਿਵਿਊ ਕਰਨ ਦੇ ਲਈ ਕਿ ਜੀ ਨਹੀਂ ਜਿਹੜਾ ਕੋਰਟ ਨੇ ਆਰਡਰ ਦਿੱਤਾ ਹੈ, ਜਿਹੜਾ ਉਹਨਾਂ ਦਾ ਸੈਂਟਰ ਦਾ ਸੋਲੀਸਿਟਰ ਜਨਰਲ ਹੈ ਤੁਸ਼ਾਰ ਮਹਿਤਾ, ਹੁਣ ਅੱਜ ਕੱਲ੍ਹ ਜਿਹੜਾ ਸੂਰਿਆਕਾਂਤ ਚੀਫ ਜਸਟਿਸ ਹੈ, ਇਹ ਕੇਸ ਉਹਨਾਂ ਦਾ ਜਿਹੜਾ ਉਹ 9 ਮੈਂਬਰ ਨੇ 9 ਜੱਜ ਕਨਸਟੀਟਿਊਸ਼ਨ ਬੈਂਚ ਉਹਦੇ ਸਾਹਮਣੇ ਲੱਗਾ ਹੋਇਆ ਔਰ ਉਹਦੇ 'ਚ ਤੁਸ਼ਾਰ ਮਹਿਤਾ ਜਿਹੜਾ ਹੈ ਉਹ ਕੋਰਟ ਨੂੰ ਕਹਿ ਰਿਹਾ ਕਿ ਵੀ ਤੁਸੀਂ ਜਿਹੜੀ ਹੈ ਤੁਹਾਡੇ ਕੋਲ ਕੋਈ ਹੱਕ ਨਹੀਂ ਕਿ ਤੁਸੀਂ ਕਿਸੇ ਰਿਲੀਜਨ ਨੂੰ ਇੰਟਰਪ੍ਰੀਟ ਕਰੋ। ਉਹਦੇ 'ਚ ਬਹੁਤ ਰਿਸਕ ਹੈ ਕਿਉਂਕਿ ਤੁਸੀਂ ਕਨਸਟੀਟਿਊਸ਼ਨਲ ਮੋਰੈਲਿਟੀ ਕਿਵੇਂ ਡਿਸਾਈਡ ਕਰ ਸਕਦੇ ਹੋ। ਇਹ ਤਾਂ ਵੇਗ ਪੋਲੀਟੀਕਲ ਡਾਕਟਰੀਨ ਹੈ, ਕਨਸਟੀਟਿਊਸ਼ਨ 'ਚ ਡਿਫਾਈਨ ਨਹੀਂ ਕੀਤੀ ਹੋਈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਡਾ 2018 ਦਾ ਫੈਸਲਾ ਸੁਪਰੀਮ ਕੋਰਟ ਦਾ it was wrongly decided and it deserves to be declared a wrong law ਕਿ ਇਹਨੂੰ ਤੁਸੀਂ ਗਲਤ ਜਿਹੜਾ ਉਹ ਡਿਕਲੇਅਰ ਕਰੋ ਕਿਉਂਕਿ ਅਸੀਂ ਉਹਦੇ 'ਚੋਂ ਕਹਿ ਰਹੇ ਨੇ ਕਿ ਜੀ ਜੇ ਹਿੰਦੂਆਂ ਨੇ ਪਾਬੰਦੀ ਲਾਈ ਹੈ ਕਿ ਸਾਬਰੀਮਾਲਾ 'ਚ ਕੋਈ 10 ਸਾਲ ਤੋਂ 50 ਸਾਲ ਤੱਕ ਦੀ ਔਰਤ ਨਹੀਂ ਜਾ ਸਕਦੀ ਤੇ ਸਿੱਖਾਂ ਦੇ ਗੁਰਦੁਆਰਿਆਂ 'ਚ ਜਾਓ ਜਾਂ ਮਜ਼ਾਰਾਂ ਤੇ ਜਾਓ ਸਿਰ ਢੱਕ ਕੇ ਜਾਣਾ ਪੈਂਦਾ ਹੈ। ਇਹ ਵੀ ਤਾਂ ਡਿਸਕ੍ਰਿਮੀਨੇਸ਼ਨ ਹੈ। ਹੁਣ ਤੋਂ ਬਦੋ ਬਦੀ ਜਿਹੜੇ ਮਾੜੇ ਮੋਟੇ ਸਿੱਖਾਂ ਦੇ ਜਾਂ ਦੂਜੇ ਨੇ ਉਹਨਾਂ ਨੂੰ ਵੀ ਔਰ ਉਹਦੇ 'ਚੋਂ ਇਹ ਕਹਿ ਰਿਹਾ ਕਿ ਇਹ ਉਹਨਾਂ ਦਾ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਕਹਿ ਰਿਹਾ if I go to a mazar or a gurdwara and if I have to cover my head I can't say my dignity right or choice is taken away। ਮੈਂ ਇਹ ਦਾਅਵਾ ਥੋੜੀ ਕਰਦਾ ਵੀ ਮੇਰਾ ਕਨਸਟੀਟਿਊਸ਼ਨਲ ਰਾਈਟ ਖੋਹ ਲਿਆ, ਮੈਂ ਜਿੱਥੇ ਮਰਜ਼ੀ ਜੋ ਮਰਜ਼ੀ 'ਚ ਜਾਵਾਂ ਨੰਗੇ ਸਿਰ ਜਾਵਾਂ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਕਿਉਂਕਿ ਇਹ ਜਿਹੜਾ ਮੰਦਿਰ ਹੈ ਲਾਰਡ ਅਯੱਪਾ ਦਾ ਹੈ, ਜਿਸ ਲਾਰਡ ਅਯੱਪਾ ਨੂੰ ਨੈਨ ਸ਼ਿਕਤਿਆ ਬ੍ਰਹਮਚਾਰੀ ਹੈ ਅਨਫਾਲਿੰਗ ਸੈਲੀਬ੍ਰੇਟ ਕਿਹਾ ਜਾਂਦਾ ਹੈ ਔਰ ਉਹਨੂੰ ਇਹਦੇ 'ਚ ਜੁਡੀਸ਼ਰੀ ਕੋਈ ਇੰਟਰਫੇਅਰ ਨਹੀਂ ਕਰ ਸਕਦੀ। ਔਰ ਇਸ ਦੇ ਉੱਤੇ ਫਿਰ ਉਹਦੀ ਲੰਬੀ ਚੌੜੀਆਂ ਡਿਟੇਲਸ ਉਹਨਾਂ ਨੇ ਦਿੱਤੀਆਂ ਨੇ ਔਰ ਮੈਨੂੰ ਲੱਗਦਾ ਵੀ ਸਾਡੀ ਲੀਡਰਸ਼ਿਪ ਤਾਂ ਸੁੱਤੀ ਹੋਈ ਹੈ। ਕੁਝ ਹੋਰ ਵੀ ਇਸੇ ਕੇਸ ਦੇ ਹਵਾਲੇ ਨਾਲ ਚੱਲ ਰਿਹਾ ਕਿ ਵੀ ਇਹ ਜਿਹੜਾ ਇਸ ਦੇ ਉੱਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਭਾਈ ਇਹ ਜਿਹੜਾ 7 ਹੋਰ ਚੀਜ਼ਾਂ ਨੇ, 7 ਇਸ਼ੂਜ਼ ਜਿਹੜੇ ਡਿਫਰੈਂਟ ਧਰਮਾਂ ਨਾਲ ਸੰਬੰਧਿਤ ਨੇ, ਇਹਦੇ ਤੇ ਵੀ ਜਿਹੜਾ ਉਹਨਾਂ ਨੇ ਕੁਛ ਨਾ ਕੁਛ ਟੇਕ ਲੈਣੀ ਹੈ। 7 ਜੱਜ ਬੈਂਚ ਦੇ ਸਾਹਮਣੇ ਇਹ ਇਸ਼ੂ ਲੱਗੇ ਹੋਏ ਨੇ ਆਫ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ ਇਨ ਵੇਰੀਅਸ ਰਿਲੀਜਨਸ ਕਿ ਬਈ ਹੋਰ ਕਿਹੜੇ ਧਰਮ ਨੇ ਜਿਨ੍ਹਾਂ 'ਚ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਸੋ ਮਤਲਬ ਇਹ ਹੈ ਕਿ ਵੀ ਜੁਡੀਸ਼ਰੀ ਖੁੱਲ੍ਹ ਕੇ ਜਿਹੜੀ ਹੈ ਉਹ ਮਨੂ ਸਮ੍ਰਿਤੀ ਨੂੰ ਇੰਟਰਪ੍ਰੀਟ ਕਰ ਰਹੀ ਹੈ। ਜੇ ਫਿਰ ਵੀ ਕਿਸੇ ਨੂੰ ਇੰਡੀਆ 'ਚ ਡੈਮੋਕ੍ਰੇਸੀ ਨਜ਼ਰ ਆਏ ਜਾਂ ਰੂਲ ਆਫ ਦਾ ਲਾਅ ਨਜ਼ਰ ਆਏ ਤੇ ਫਿਰ ਜਾਂ ਉਹ ਆਪਣੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਨੂੰ ਉਹ ਅੰਨਾ ਮੰਨ ਲੈਣ ਕਿ ਬਈ ਅੱਖਾਂ ਹੁੰਦਿਆਂ ਵੀ ਉਹ ਅੰਨੇ ਨੇ ਤੇ ਜਾਂ ਉਹ ਵਿਕੇ ਹੋਏ ਨੇ ਜਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਭਾਈ ਕੀ ਹੈ ਤੇ ਕੀ ਨਹੀਂ ਹੋ ਰਿਹਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।